ਔਜ਼ੁਬਿਲਲਾਹਿ ਮਿਨਸ਼ ਸ਼ੈਤਾनिर रजीम ਬਿਸਮਿल्लाहिर्रहमानिर्रहीम। ਤੁਸੀਂ ਵੇਖ ਰਹੇ ਹੋ ਪੰਜਾਬੀ ਨਿਊਜ਼ ਤੇ ਮੈਂ ਬਾਬੂ ਸੰਫੀਦੁਰ ਰਹਿਮਾਨ ਜਾਟ। ਅੱਜ ਦੇ ਇਸ ਵਲੌਗ ਦੇ ਵਿੱਚ ਅਸੀਂ ਜ਼ਿਕਰ ਕਰਾਂਗੇ ਸਭ ਤੋਂ ਪਹਿਲੇ ਸੁਪਰੀਮ ਕੋਰਟ ਦਾ। ਸੁਪਰੀਮ ਕੋਰਟ ਨੇ ਜਿਹੜਾ ਪੰਜਾਬ ਇਲੈਕਸ਼ਨ ਦਾ ਐਲਾਨ ਕੀਤਾ, ਉਸ ਦੀ ਡੇਟ ਦਿੱਤੀ। ਉਸ ਤੋਂ ਬਾਅਦ ਪੀਡੀਐਮ ਤੇ ਉਹਦੇ ਵਿੱਚ ਸ਼ਾਮਲ ਜਮਾਤਾਂ ਨੇ ਉਹਦੇ ਉੱਤੇ ਆਪਣਾ ਰਿਐਕਸ਼ਨ ਦਿਖਾਇਆ ਤੇ ਸੁਪਰੀਮ ਕੋਰਟ ਦਾ ਫੈਸਲਾ ਜਿਹੜਾ ਮੰਨਣ ਤੋਂ ਇਨਕਾਰ ਕਰ ਦਿੱਤਾ। ਇਸ ਦੇ ਨਾਲ ਹੀ ਅਸੀਂ ਇਹ ਵੀ ਜ਼ਿਕਰ ਕਰਾਂਗੇ ਕਿ ਚੀਫ ਜਸਟਿਸ ਦੇ ਜਿਹੜੇ ਜੱਜ ਕਾਜ਼ੀ ਫਾਇਜ਼ ਈਸਾ ਸਾਹਿਬ ਨੇ, ਉਹਨਾਂ ਨੇ ਅੱਜ ਆਪਣਾ ਇੱਕ ਇਖਤਲਾਫੀ ਨੋਟ ਜਿਹੜਾ ਤਫਸੀਲੀ ਫੈਸਲਾ ਜਾਰੀ ਕੀਤਾ ਤੇ ਇਸ ਦੇ ਨਾਲ ਨਾਲ ਅਸੀਂ ਜਿਹੜਾ ਸਦਰ ਮੁਮਲਕਤ ਨੇ ਜਿਹੜਾ ਸੁਪਰੀਮ ਕੋਰਟ ਪ੍ਰੈਕਟਿਸ ਐਂਡ ਪ੍ਰੋਸੀਜਰ ਬਿੱਲ ਜਿਹੜਾ ਉਹ ਵਾਪਸ ਪਾਰਲੀਮੈਂਟ ਨੂੰ ਭਿਜਵਾ ਦਿੱਤਾ ਹੈ ਤੇ ਉਸ ਨੂੰ ਵੀ ਆਪਣੀ ਗੁਫ਼ਤਗੂ ਦਾ ਹਿੱਸਾ ਬਣਾਵਾਂਗੇ। ਤੇ ਸਾਡੇ ਨਾਲ ਮੌਜੂਦ ਹੋਣਗੇ ਸਜਾਦ ਕਾਜ਼ਮੀ ਸਾਹਿਬ। अस्सलाम वालेकुम जी। वालेकुम सलाम। सजाद काज़मी साहब की वजह है कि ਜਿਹੜਾ ਸਦਰ ਮੁਮਲਕਤ ਨੇ ਜਿਹੜਾ ਆਪਣਾ ਸੁਪਰੀਮ ਕੋਰਟ ਪ੍ਰੈਕਟਿਸ ਐਂਡ ਪ੍ਰੋਸੀਜਰ ਬਿੱਲ ਜਿਹੜਾ ਹੈ ਉਹ ਵਾਪਸ ਪਾਰਲੀਮੈਂਟ ਨੂੰ ਭਿਜਵਾ ਦਿੱਤਾ ਹੈ। ਵੇਖੋ ਇਹਨਾਂ ਦੇ ਇਤਰਾਜ਼ਾਤ ਲਾ ਕੇ ਵਾਪਸ ਭਿਜਵਾਇਆ ਗਿਆ ਪਾਰਲੀਮੈਂਟ ਨੂੰ। ਵੇਖੋ ਇਹ ਸਾਫ਼ ਨਜ਼ਰ ਆ ਰਿਹਾ ਕਿ ਹਕੂਮਤ ਚਾਹੁੰਦੀ ਸੀ ਅਦਲੀਆ ਵਿੱਚ ਅਦਲੀਆ ਦੇ ਇਖਤਿਆਰਾਤ ਨੂੰ ਮਹਿਦੂਦ ਕੀਤਾ ਜਾਏ ਔਰ ਅਦਲੀਆ ਦੇ ਜਿਹੜੇ ਇਖਤਿਆਰਾਤ ਦਿੱਤੇ ਨੇ ਆਇਨ ਵਿੱਚ ਦਿੱਤੇ ਹੋਏ ਨੇ ਉਹਨਾਂ ਨੂੰ ਵਾਪਸ ਲੈ ਕੇ ਤੇ ਆਪਣੀ ਮਰਜ਼ੀ ਦੀ ਜਿਹੜੀ ਹੈ ਉਹ ਜਿਹਦਾ ਇੰਟੈਕਟ ਕੀਤੇ ਜਾ ਸਕੇ। ਜਿਵੇਂ ਉਹ ਪਹਿਲੇ ਕਹਿ ਰਹੇ ਸਨ ਕਿ ਅਸੀਂ ਚਾਹੁੰਦੇ ਹਾਂ ਕਿ ਸੂ ਮੋਟਰ ਦਾ ਇਖਤਿਆਰ ਜਿਹੜਾ ਹੈ ਇੱਕ ਜੱਜ ਕੋਲ ਨਾ ਰਵੇ, ਉਹ 3 ਜੱਜਾਂ ਵਿੱਚ ਤਕਸੀਮ ਹੋ ਜਾਏ। ਇਸ ਤੋਂ ਪਹਿਲੇ ਅਸੀਂ ਵੇਖਿਆ ਕਿ ਹੁਣ ਤੱਕ ਜਦੋਂ ਦਾ ਪਾਕਿਸਤਾਨ ਬਣਿਆ, ਜਦੋਂ ਦਾ ਆਇਨ ਬਣਿਆ ਕਿ ਇਹ ਸਾਰਾ ਦਾ ਸਾਰਾ ਇਖਤਿਆਰ ਜਿਹੜਾ ਹੈ ਉਹ ਚੀਫ ਜਸਟਿਸ ਕੋਲ ਹੁੰਦਾ। ਚੀਫ ਜਸਟਿਸ ਹੁੰਦਾ ਇੱਕ ਟੀਮ ਨੂੰ ਲੀਡਰ ਹੈ, ਟੀਮ ਲੀਡ ਹੈ, ਉਹਦੇ ਤੇ ਡਿਪੈਂਡ ਕਰਦਾ ਹੈ ਕਿ ਉਹ ਸੂ ਮੋਟਰ ਲੈਣਾ ਚਾਹੁੰਦੇ ਨੇ, ਨਹੀਂ ਲੈਣਾ ਚਾਹੁੰਦੇ, ਕਿੰਨੇ ਰੁਕਨੀ ਬੈਂਚ ਬਣਾਉਣਾ ਚਾਹੁੰਦੇ ਨੇ ਜਾਂ ਨਹੀਂ ਬਣਾਉਣਾ ਚਾਹੁੰਦੇ। ਇਹ ਉਹਨਾਂ ਦਾ ਇਖਤਿਆਰ ਹੋਣਾ ਚਾਹੀਦਾ। ਦਲੀਆ ਦੇ ਮੈਟਰ 'ਚ ਇੰਟਰਫੇਰੈਂਸ ਜਿਹੜੀ ਡਾਇਰੈਕਟ ਕਰਨਾ ਜਿਹੜਾ ਹੈ ਨਾ ਉਹ ਇੰਝ ਹੀ ਹੋਏਗਾ ਕਿ ਕੱਲ੍ਹ ਨੂੰ ਪਾਰਲੀਮੈਂਟ ਵਿੱਚ ਵੀ ਉਹ ਇੰਟਰਫੇਰੈਂਸ ਕਰਨਗੇ। ਇੱਕ ਅਲੱਗ-ਅਲੱਗ ਬਣਾ ਦਿੱਤਾ ਗਿਆ ਕਿ ਮੁਕੰਨਾ ਅਲੱਗ ਹੈ, ਅਦਲੀਆ ਅਲੱਗ ਹੈ, ਇੰਤਜ਼ਾਮੀ ਅਮੂਰ ਅਲੱਗ ਨੇ। ਫਿਰ ਅਸੀਂ ਇੱਕ ਦੂਜੇ ਦੀ ਓਵਰਲੈਪ ਕਰਾਂਗੇ ਨਾ ਇਖਤਿਆਰਾਤ ਵਿੱਚ ਤੇ ਉਹ ਵੀ ਫਿਰ ਕਰਨਗੇ। ਇਹ ਆਪ ਤੁਸੀਂ ਆਪਸ਼ਨ ਦੇ ਰਹੇ ਹੋ, ਆਪ ਕਰ ਰਹੇ ਹੋ, ਇਹਦਾ ਵਿੱਚ ਬਣਦਾ ਸੀ ਵਾਪਸ ਭੇਜਣਾ ਅਦਲੀਆ ਨੂੰ ਤਾਂ ਅਸੀਂ ਜਾਣਬੁੱਝ ਕੇ ਜਿਹੜਾ ਹੈ ਨਾ ਆਪਣਾ ਇੱਕ ਪਾਰਟੀ ਬਣਾ ਕੇ ਜਿਹੜਾ ਉਸ ਨੂੰ ਅਸੀਂ ਆਪਣੇ ਸਿਆਸੀ ਮਾਮਲਾਤ ਦੇ ਵਿੱਚ ਅਸੀਂ ਸ਼ਾਮਲ ਕਰ ਲਿਆ। ਖਾਸ ਤੌਰ ਤੇ ਅੱਜ ਵਜ਼ੀਰ ਆਜ਼ਮ ਨੇ ਇੱਕ ਟਵੀਟ ਕੀਤਾ ਜਿਹਦੇ ਵਿੱਚ ਜਿਹੜਾ ਉਹਨਾਂ ਨੇ ਇਹ ਬਿਆਨ ਦਿੱਤਾ ਹੈ ਕਿ ਸਦਰ ਮੁਮਲਕਤ ਜਿਹੜੇ ਨੇ ਉਹ ਸਦਰ ਮੁਮਲਕਤ ਘੱਟ ਤੇ ਪੀਟੀਆਈ ਦੇ ਜਨਰਲ ਸੈਕਟਰੀ ਜ਼ਿਆਦਾ ਜਿਹੜੇ ਲੱਗ ਰਹੇ ਨੇ। ਵੇਖੋ ਇਹ ਹੁਣ ਇੱਕ ਸਭ ਤੋਂ ਮੋਸਟ ਸੀਨੀਅਰ ਤਰੀਨ ਅਹੁਦਾ ਜਿਹੜਾ ਪਾਕਿਸਤਾਨ ਦਾ ਉਹ ਇੱਕ ਸੈਕੰਡ ਮੋਸਟ ਸੀਨੀਅਰ ਤਰੀਨ ਜਿਹੜਾ ਅਹੁਦਾ ਉਹ ਆਪਸ ਵਿੱਚ ਲੜਾਈ ਕਰ ਰਹੇ ਨੇ। ਉਹ ਨੁਕਸਾਨ ਕਿੱਦਾਂ ਹੋਏਗਾ? ਸਾਰੇ ਬੰਦੇ ਨੂੰ ਪਤਾ ਹੈ ਕਿ ਘਰ ਵਿੱਚ ਵੀ ਇੰਜ ਨਹੀਂ ਲੜਾਈ ਅਗਰ ਹੋਏ ਤਾਂ ਘਰ ਨਹੀਂ ਚੱਲ ਸਕਦਾ। ਇਹ ਮੁਲਕ ਕਿਵੇਂ ਚਲਾਉਣਗੇ ਇੰਜ? ਉਹ ਸਦਰ ਮੁਮਲਕਤ ਨੇ ਕੋਈ ਇਤਰਾਜ਼ਾਤ ਲਾ ਕੇ ਭੇਜਿਆ ਤਾਂ ਇਤਰਾਜ਼ਾਤ ਤੁਸੀਂ ਦੂਰ ਕਰੋ, ਲੇਕਿਨ ਇਤਰਾਜ਼ਾਤ ਦੂਰ ਕਰੋਗੇ ਤੇ ਫਿਰ ਵੀ ਤੁਸੀਂ ਜਿਹੜਾ ਪ੍ਰੋਸੀਜਰਲ ਹੈ, ਜਿਹੜੀ ਕਾਰਵਾਈ ਚੱਲ ਰਹੀ ਹੈ ਉਹ ਸਾਰੇ ਤੁਸੀਂ ਅਦਲੀਆ ਦੇ ਖਿਲਾਫ ਕਰ ਰਹੇ ਹੋ। ਕੌਣ ਇੱਕ ਬਾਸ਼ਊਰ ਬੰਦਾ ਜਿਹੜਾ ਉਹਨੂੰ ਐਕਸੈਪਟ ਕਰੇਗਾ? ਇੱਕ ਅਦਲੀਆ ਦਾ ਜਿਹੜਾ ਵਕਾਰ ਉਹਨੂੰ ਪਾਮਾਲ ਕਰਨ ਦੀ ਤੁਸੀਂ ਕੋਸ਼ਿਸ਼ ਕਰ ਰਹੇ ਹੋ, ਫਿਰ ਤੁਸੀਂ ਐਕਸਪੈਕਟ ਕਰਦੇ ਹੋ ਕਿ ਕੋਈ ਉਹਨੂੰ ਅਪਰੂਵ ਕਰ ਦੇ, ਅਗਰ ਨਹੀਂ ਕਰਦਾ ਤੁਸੀਂ ਉਹਦੇ ਖਿਲਾਫ ਬਿਆਨਬਾਜ਼ੀ ਸ਼ੁਰੂ ਕਰ ਦਿੰਦੇ ਹੋ। ਬੜੀ ਬਦਕਿਸਮਤੀ ਤੁਹਾਡੇ ਹੱਕ 'ਚੋਂ ਫੈਸਲੇ ਆਉਣ ਤੇ ਬੱਲੇ ਬੱਲੇ ਨਹੀਂ ਆਉਂਦੇ। ਤੇ ਤੁਹਾਨੂੰ ਯਾਦ ਹੋਗਾ ਬੜਾ ਵਾਇਰਲ ਹੋਇਆ ਵੀਡੀਓ ਜਿਹੜਾ ਮਰੀਮ ਔਰੰਗਜ਼ੇਬ ਦੀ। ਮੈਂ ਉਸ ਵੇਲੇ ਉਹਨਾਂ ਦੇ ਉਸ ਸਾਈਡ ਤੇ ਗਿਆ ਸਾਂ ਜਿੱਥੇ ਉਹਨਾਂ ਘਰ ਵਿੱਚ ਉਹਨਾਂ ਮੀਟਿੰਗ ਰੱਖੀ ਹੋਈ ਸੀ ਮਿਨਿਸਟਰ ਇਨਕਲੇਵ ਵਿੱਚ, ਜਿਸਲੇ ਪਾਕਿਸਤਾਨ ਤਹਿਰੀਕ ਇਨਸਾਫ ਦੀ ਹੁਕੂਮਤ ਗਿਰ ਰਹੀ ਸੀ। ਸੁਪਰੀਮ ਕੋਰਟ ਨੇ ਜਿਹੜਾ ਫੈਸਲਾ ਦਿੱਤਾ ਸੀ ਉਸ ਤੋਂ ਬਾਅਦ ਨਿਕਲ ਕੇ ਮਰੀਮ ਔਰੰਗਜ਼ੇਬ ਕਹਿ ਰਹੀ ਸੀ ਮੁਬਾਰਕ ਹੋ ਵਿਕਟਰੀ ਤੇ ਬਕਾਇਦਾ ਨਿਸ਼ਾਨ ਬਣਾਇਆ ਗਿਆ ਸੀ। ਤੇ ਹੁਣ ਉਹ ਫੈਸਲਾ ਮੰਨ ਲਿਆ ਤੁਸੀਂ, ਹੁਣ ਇਹ ਫੈਸਲਾ ਤੁਸੀਂ ਮੰਨਣ ਤਿਆਰ ਨਹੀਂ। ਮਤਲਬ ਚੀਫ ਜਸਟਿਸ ਕਿ ਆਪਣੀ ਮਰਜ਼ੀ ਦੇ ਜੱਜ ਲੈ ਕੇ ਆਉਣਾ ਚਾਹ ਰਹੇ ਨੇ। ਇਹਦੇ ਨਾਲ ਹੀ ਤੁਸੀਂ ਦੇਖਿਆ ਕਿ ਇਹ ਸਾਰੇ ਜਿਹੜੇ 8-10 ਦਿਨ ਦੇ ਸਿਨੈਰੀਓ ਦੇ ਵਿੱਚ ਕਿ ਸੁਪਰੀਮ ਕੋਰਟ ਦੇ ਵਿੱਚ ਵੀ ਇੱਕ ਵਾਜ਼ਿਹ ਤਕਸੀਮ ਨਜ਼ਰ ਆ ਰਹੀ ਹੈ। ਜਸਟਿਸ ਬਜ਼ਾਰ ਹੀ ਲੱਗ ਰਿਹਾ ਕਿ ਇੱਕ ਜਸਟਿਸ ਕਾਜ਼ੀ ਫਾਇਜ਼ ਈਸਾ ਦਾ ਗਰੁੱਪ ਹੈ, ਇੱਕ ਚੀਫ ਜਸਟਿਸ ਉਮਰ ਅਤਾ ਬੰਦਿਆਲ ਦਾ ਜਿਹੜਾ ਗਰੁੱਪ ਹੈ, ਤੇ ਦੋਨੋਂ ਗਰੁੱਪਾਂ ਦੀ ਤਰਫੋਂ ਜਿਹੜਾ ਹੈ ਨਾ ਇੱਕ ਦੂਸਰੇ ਨੂੰ ਆਪਣਾ ਅਖਤਿਆਰਾਤ ਦਾ ਜਿਹੜਾ ਹੈ ਨਾ ਉਹ ਚੈਲੰਜ ਕੀਤਾ ਜਾ ਰਿਹਾ ਹੈ। ਦੇਖੋ ਇਹ ਉਹ ਚੀਫ ਜਿਹੜੇ ਹਨ ਜਿਹੜੇ ਜਸਟਿਸ ਕਾਜ਼ੀ ਫਾਇਜ਼ ਈਸਾ ਨੇ ਕੁਝ ਮਹੀਨੇ ਪਹਿਲੇ ਚਲੇ ਜਾਂਦੇ ਸੀ ਇਮਰਾਨ ਖਾਨ ਦੇ ਦੌਰ 'ਚ ਚਲੇ ਜਾਂਦੇ ਆ ਤੇ ਐਸਟੈਬਲਿਸ਼ਮੈਂਟ ਦੇ ਖਿਲਾਫ ਖੁੱਲ੍ਹ ਕੇ ਬਿਆਨ ਦੇ ਰਹੇ ਸਨ। ਐਸਟੈਬਲਿਸ਼ਮੈਂਟ ਦੇ ਹਵਾਲੇ ਨਾਲ ਹਰ ਤਕਰੀਬਨ ਕੇਸ 'ਚ ਉਹਨਾਂ ਦੇ ਇੱਕ ਵਰਡਿਕਟ ਸਾਹਮਣੇ ਆਉਂਦੇ ਸਨ, ਐਸਟੈਬਲਿਸ਼ਮੈਂਟ ਦੇ ਸਹੀ ਕਰ ਰਹੇ ਹੁੰਦੇ ਸਨ, ਬੇਇੱਜ਼ਤੀ ਕਰ ਰਹੇ ਹੁੰਦੇ ਸਨ। ਲੇਕਿਨ ਹੁਣ ਇਹ ਕਿਵੇਂ ਟੈਂਡ ਹੋ ਗਏ ਨੇ? ਵੇਖੋ ਅਦਲੀਆ ਵੀ ਸਿਆਸਤ ਵਿੱਚ ਸਿਆਸਤਦਾਨ ਬਣ ਗਈ। ਤੁਸੀਂ ਫਿਰ ਇਹ ਤਾਂ ਨਹੀਂ ਸਮਝਦੇ ਕਿ ਜਿਹੜਾ ਜਸਟਿਸ ਕਾਜ਼ੀ ਫਾਇਜ਼ ਈਸਾ ਦੀ ਵਾਈਫ ਦੇ ਪਿਛਲੇ ਜਿਸ ਟਾਈਮ ਤੁਸੀਂ ਦੇਖਿਆ ਹੋਗਾ ਪਨਾਮਾ ਲੀਕਸ ਦੇ ਵਿੱਚ ਕਿ ਉਹਨਾਂ ਦੇ ਵੀ ਅਸਾਸੇ ਆਪਣਾ ਸਾਹਮਣੇ ਆਏ ਸੀ, ਕਿ ਤੁਹਾਨੂੰ ਲੱਗ ਰਿਹਾ ਕਿ ਹੁਣ ਜਿਹੜੇ ਜਸਟਿਸ ਕਾਜ਼ੀ ਫਾਇਜ਼ ਈਸਾ ਸਾਹਿਬ ਨੇ ਇਹ ਹੁਣ ਜਿਹੜਾ ਕਿ ਉਹ ਆਪਣਾ ਬਦਲਾ ਲੈ ਰਹੇ ਨੇ? ਉਸ ਬਦਲਾ ਲੈਂਦੇ ਤੇ ਵਿੱਚ ਖੁੱਲ ਕੇ ਸਾਹਮਣੇ ਆਉਂਦੇ ਨੇ ਐਸਟੈਬਲਿਸ਼ਮੈਂਟ ਦੇ, ਲੇਕਿਨ ਉਹ ਹੁਣ ਸਿਆਸਤ ਕਰ ਰਹੇ ਨੇ। ਵੇਖੋ ਸਰੀਨਾ ਈਸਾ ਇੱਕ ਬੜੇ ਅੱਛਾ ਖਾਤੂਨ ਹੈ, ਮੈਂ ਪਰਸਨਲੀ ਉਹਨਾਂ ਮਿਲ ਚੁੱਕਾ, ਮੁਖਤਲਿਫ ਇਵੈਂਟਸ 'ਚ ਜਾ ਚੁੱਕਾ ਉਹਨਾਂ ਨਾਲ, ਲੇਕਿਨ ਮੈਂ ਵੇਖਿਆ ਕਿ ਉਹ ਅੱਛੀ ਖਾਤੂਨ ਨੇ। ਇਹਨਾਂ ਦੇ ਬਾਰੇ ਵੀ ਅੱਛਾ ਰਾਏ ਦਿੱਤੀ ਜਾਂਦੀ ਸੀ ਕਿ ਅਦਲੀਆ ਨੂੰ ਇਹ ਬੜਾ ਇੱਕ ਬਾਰੇ 'ਚ ਮਸ਼ਹੂਰ ਹੈ ਕਿ ਆਪਣੇ ਘਰ ਤੋਂ ਪੈਦਲ ਆਉਂਦੇ ਨੇ ਬਗੈਰ ਸਿਕਿਉਰਿਟੀ ਗਾਰਡਾਂ ਤੋਂ, ਇੱਕ ਬੰਦਾ ਨਾਲ ਹੁੰਦਾ ਹੈ। ਲੇਕਿਨ ਉਹ ਕੀ ਕਰ ਰਹੇ ਨੇ? ਸਿਆਸਤਦਾਨ ਬਣ ਰਹੇ ਨੇ ਯਾਰ। ਇੰਜ ਨਹੀਂ ਕਰਨਾ ਚਾਹੀਦਾ ਮੇਰੇ ਖਿਆਲ 'ਚੋਂ। ਉਸ ਤੋਂ ਬਾਵਜੂਦ ਅਗਰ ਤੁਹਾਡੇ ਸੇ ਇੰਤਕਾਮੀ ਕਾਰਵਾਈ ਕੀਤੀ ਗਈ, ਤੁਸੀਂ ਹੁਣ ਪਿੱਛੇ ਹਟ ਕੇ ਤੁਸੀਂ ਆਪਣੀ ਸਿਰਫ ਲੈਣਾ ਚਾਹੁੰਦੇ ਹੋ ਸੀਟ, ਪਰ ਮੈਨੂੰ ਸੀਟ ਮਿਲ ਜਾਏ ਉਸ ਤੋਂ ਬਾਅਦ ਮੈਂ ਵੇਖਾਂਗਾ, ਇੰਜ ਨਹੀਂ ਹੋਣਾ ਚਾਹੀਦਾ। ਕਿਸੇ ਦੀ ਕੰਧੇ ਤੁਸੀਂ ਖੇਡ ਕੇ ਆਉਂਦੇ ਹੋ, ਫਿਰ ਉਹ ਕੰਧੇ ਗਿਰਾਣਗੇ ਤੁਹਾਨੂੰ, ਤੁਸੀਂ ਫਿਰ ਉਹਦੇ ਖਿਲਾਫ ਬਿਆਨਬਾਜ਼ੀ ਕਰੋਗੇ
ਤੁਹਾਡਾ ਇੱਕ ਵਕਾਰ ਹੈ, ਤੁਹਾਡਾ ਇੱਕ ਅਦਾਰਾ ਹੈ, ਤੁਸੀਂ ਉਹਨੂੰ ਲੈ ਕੇ ਚਲੋ। ਉਹਨੇ 5 ਜੱਜ ਜਿਹੜੇ ਹਨ ਮੇਰੇ ਇਤਲਾਹ ਦੇ ਮੁਤਾਬਿਕ ਜਿਹੜੇ ਅਲੱਗ ਹੋਏ ਹੋਏ ਨੇ, ਜਿਹੜੇ ਹਮ ਖਿਆਲ ਗਰੁੱਪ ਬਣਿਆ ਹੈ, ਉਹ ਚੀਫ ਜਸਟਿਸ ਦੇ ਖਿਲਾਫ ਕੰਮ ਕਰ ਰਿਹਾ ਹੈ, ਉਸ ਹਵਾਲੇ ਨਾਲ ਕਾਫੀ ਨੋਟ ਵੀ ਬਣ ਰਹੇ ਨੇ, ਉਸ ਹਵਾਲੇ ਨਾਲ ਜਿਹੜਾ ਹੈ ਆਪਣੀ ਲੌਬਿੰਗ ਕਰ ਰਹੇ ਨੇ। ਲੇਕਿਨ ਇਹ ਅਦਲੀਆ ਦੇ ਵਾਕਈ ਵਕਾਰ ਨੂੰ ਡੈਮੇਜ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਹਦੇ ਵਿੱਚ ਬਜ਼ਾਹਿਰ ਨਜ਼ਰ ਆ ਰਿਹਾ ਕਿ ਅੰਦਰੂਨੀ ਲੇਕਿਨ ਪਸੇ ਪੁਸ਼ ਜਿਹੜਾ ਹੈ ਉਹ ਪਾਰਲੀਮੈਂਟ ਦੇ ਲੋਕ ਜਿਹੜੇ ਹਨ, ਪੀਡੀਐਮ ਜਿਹੜੇ ਲੋਕ ਹੈ, ਉਹ ਵਿੱਚ ਮੁਲਵਸ ਹਨ। ਤੇ ਤੁਹਾਨੂੰ ਕੀ ਲੱਗ ਰਿਹਾ ਹੈ ਕਿ ਜਿਹੜਾ ਸਦਰ ਮੁਮਲਕਤ ਨੇ ਬਿੱਲ ਵਾਪਸ ਕੀਤਾ ਹੈ, ਪੀਡੀਐਮ ਤੇ ਇਹਦੇ ਜਿਹੜੇ ਜਮਾਤਾਂ ਨੇ ਇਹ ਇਸ ਬਿੱਲ ਦੇ ਉੱਤੇ ਗੌਰ ਕਰਨਗੀਆਂ ਜਾਂ ਕੋਈ ਨਵਾਂ ਕੋਈ ਰਸਤਾ ਕੱਢਣਗੀਆਂ ਇਸ ਬਿੱਲ ਨੂੰ ਪਾਸ ਕਰਾਉਣ ਵੇਖੋ ਵਾਸਤੇ? ਇਹ ਦੁਆਰਾ ਤੇ ਵਾਜ਼ੇ ਤੌਰ ਤੇ ਕਹਿ ਚੁੱਕੇ ਨੇ ਜਿਹੜੇ ਹਕੂਮਤੀ ਰਹਿਨੁਮਾ ਨੇ ਕਿ ਅਸੀਂ ਵਾਪਸ ਲੈ ਕੇ ਆਏ ਹਾਂ, ਲੇਕਿਨ ਅਸੀਂ ਪਾਸ ਕਰਾਂਗੇ ਮੰਡੇ ਨੂੰ। ਹੁਣ ਮੰਡੇ ਨੂੰ ਹੋਣ ਜਾ ਰਿਹਾ ਜੁਆਇੰਟ ਸੈਸ਼ਨ, ਮਜਲਿਸ ਸ਼ੂਰਾ ਦਾ ਇਜਲਾਸ ਹੋਣ ਜਾ ਰਿਹਾ ਇਵਨਿੰਗ ਵਿੱਚ 2 ਵਜੇ ਤੋਂ ਬਾਅਦ, ਮਤਲਬ ਕਿ ਪਾਰਲੀਮੈਂਟ ਦਾ ਮੁਸ਼ਤਰਕਾ ਇਜਲਾਸ, ਤੇ ਉਹਦੇ ਵਿੱਚ ਕੋਸ਼ਿਸ਼ ਹੁੰਦੀ ਹੋਏਗੀ ਕਿ ਇਹਨੂੰ ਟੇਕ ਅਪ ਕੀਤਾ ਜਾਏ। ਤੇ ਹੁਣ ਜਿਹੜੀ ਤਫਜ਼ਾਤ ਲਾਏ ਨੇ ਸਦਰ ਸਾਹਿਬ ਨੇ, ਮੇਰੀ ਇਤਲਾਹ ਦੇ ਮੁਤਾਬਿਕ ਸਦਰ ਸਾਹਿਬ ਜਿਹੜੇ ਲਾਏ ਨੇ ਤਫਜ਼ਾਤ, ਉਹਨੂੰ ਦੂਰ ਨਹੀਂ ਕੀਤਾ ਜਾਏਗਾ, ਉਹ ਹੀ ਦੁਬਾਰਾ ਹੈਂਡਓਵਰ ਕਰ ਦਿੱਤਾ ਜਾਏਗਾ ਜੁਆਇੰਟ ਸੈਸ਼ਨ ਵਿੱਚ, ਤੇ ਉਹਦੇ ਵਿੱਚ ਹੀ ਪਾਸ ਕਰਾਉਣ ਦੀ ਕੋਸ਼ਿਸ਼ ਕੀਤੀ ਜਾਏਗੀ। ਹੋਰ ਵੀ ਜਾਏਗਾ ਕਿਉਂਕਿ ਉਹਨਾਂ ਕੋਲ ਅਕਸਰੀਅਤ ਹੈ, ਪੋਜੀਸ਼ਨ ਤੋਂ ਹੈ ਹੀ ਕੋਈ ਨਹੀਂ। ਹੁਣ ਉਸ ਤੋਂ ਬਾਅਦ ਅਗਰ ਸਦਰ ਸਾਹਿਬ ਸਾਈਨ ਕਰਦੇ ਨੇ ਠੀਕ, ਅਗਰ ਨਹੀਂ ਕਰਦੇ ਤਾਂ ਇੱਕ ਮਖਸੂਸ ਅਯਾਮ ਤੋਂ ਬਾਅਦ ਆਟੋਮੈਟਿਕਲੀ ਉਹ ਬਿੱਲ ਬਣ ਜਾਏਗਾ। ਹੁਣ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਅਦਲੀਆ ਦੇ ਵਕਾਰ ਨੂੰ ਡੈਮੇਜ ਕੀਤਾ ਜਾ ਰਿਹਾ, ਲੇਕਿਨ ਮੇਰੀ ਇਤਲਾਤ ਨੇ ਕਿ ਅਗਰ ਇਹ ਕਰਨ ਦੀ ਕੋਸ਼ਿਸ਼ ਕਰਦੇ ਨੇ ਤੇ ਆਇਨ ਦਾ ਆਰਟੀਕਲ 209 ਵਾਜ਼ੇ ਤੌਰ ਤੇ ਹੈ ਕਿ ਤੁਸੀਂ ਮਖਸੂਸ ਜਿਹੜੇ ਉਹਨਾਂ ਦੀ ਟਰਮ ਤੁਸੀਂ ਕਿਸ ਤਰ੍ਹਾਂ ਆਇਨ ਦੀ ਗੱਲ ਕਰ ਰਹੇ ਹੋ? ਮੁਲਕ ਦੇ ਵਿੱਚ ਤਾਂ ਆਇਨ ਹੈ ਹੀ ਨਹੀਂ, ਆਇਨ ਕਾਨੂੰਨ ਨਾਮ ਦੀ ਕੋਈ ਚੀਜ਼ ਹੀ ਨਹੀਂ ਹੈ। ਅਗਰ ਕੋਈ ਹੁੰਦੀ ਹੈ ਚੀਜ਼ਾਂ ਤੇ ਇਹ ਮਾਮਲਾਤ ਜਿਹੜੇ ਇਸ ਤਰ੍ਹਾਂ ਨਾ ਉਲਝਦੇ, ਪਹਿਲੇ ਦਿਨ ਆਇਨ ਦੇ ਵਿੱਚ ਦਰਜੇ ਜੀ ਕੋਈ ਵੀ ਨਹੀਂ ਆਇਨ ਤੇ ਹੈ ਯਾਰ, ਨਹੀਂ ਇੰਜ ਨਹੀਂ, ਆਇਨ ਤੇ ਉਹਦੇ ਉੱਤੇ ਅਮਲ ਦਰਾਮਦ ਹੁੰਦਾ। ਨਹੀਂ ਅਮਲ ਦਰਾਮਦ ਕਿਸ ਨੇ ਕਰਨਾ ਹੈ? ਨਹੀਂ ਸਰ, ਆਇਨ ਤੇ ਅਦਲੀਆ ਨੇ ਆਇਨ ਐਗਜ਼ਿਸਟ ਕਰਦਾ ਹੈ, ਇੰਤਜ਼ਾਮੀਆ ਨੇ ਉਹਦੇ ਉੱਤੇ ਅਮਲ ਦਰਾਮਦ ਕਰਵਾਉਣਾ ਹੈ। ਇਹ ਆਪਸ ਦੇ ਵਿੱਚ ਇੱਕ ਦੂਸਰੇ ਨਾਲ ਲੜ ਰਹੇ ਨੇ। ਨਹੀਂ ਆਇਨ ਐਗਜ਼ਿਸਟ ਕਰਦਾ ਹੈ, ਮੈਂ ਇਸ ਗੱਲ ਥੋੜੀ ਨੇਗੇਟ ਕਰਾਂਗਾ। ਇਹ ਹੈ ਜ਼ਰੂਰ ਕਿ ਅਸੀਂ ਆਇਨ ਤੋਂ ਪੂਰੀ ਤਰ੍ਹਾਂ ਅਮਲ ਦਰਾਮਦ ਨਹੀਂ ਹੋ ਰਿਹਾ, ਕਿ ਆਇਨ ਐਗਜ਼ਿਸਟ ਕਰਦਾ ਹੈ। ਆਇਨ ਕਿਸ ਹੱਦ ਤੱਕ ਐਗਜ਼ਿਸਟ ਕਰਦਾ ਹੈ, ਇਹਦੀ ਤਕਰੀਬਨ ਮੈਂ ਕਹਾਂਗਾ 10% ਜਾਂ ਉਸ ਤੋਂ ਆਸ-ਪਾਸ ਹੋਏਗਾ, ਕਿਉਂਕਿ ਜਿਹੜਾ ਤੁਹਾਡੇ ਹੱਕ ਚ ਜਾ ਰਹੀ ਹੈ ਫੈਸਲਾ ਤੁਸੀਂ ਇਹਨੂੰ ਮੰਨਦੇ ਹੋ, ਯਾਨੀ ਕਿ ਆਇਨ ਦਾ ਕਹਿ ਰਹੇ ਹੋ ਕਿ ਜੀ ਆਇਨ ਮੌਜੂਦ ਹੈ। ਸਾਰਿਆਂ ਨੂੰ ਪਤਾ ਹੈ ਕਿ ਇੱਕ ਆਇਨ ਹੈ 1973 ਦਾ, ਇੱਕ ਮੁਤਫਿਕਾ ਆਇਨ ਸੀ, ਮਗਰ ਉਹਦੇ ਆਇਨ ਉਹਦੇ ਇੱਕ ਕਾਗਜ਼ ਦੇ ਉਹਦੀ ਹੈਸੀਅਤ ਰਹਿ ਗਈ ਨਾ, ਕਾਗਜ਼ ਦੀ। ਬਿਲਕੁਲ, ਇਹ ਵੈਸੇ ਇੱਕ ਗੱਲ ਹੈ, ਲੇਕਿਨ ਹੁਣ ਆਇਨ ਐਗਜ਼ਿਸਟ ਕਰਦਾ, ਆਇਨ ਨਾਲ ਬਗੈਰ ਤਾਂ ਕੋਈ ਜਿਹੜੀ ਰਿਆਸਤ ਕਾਊਂਟ ਨਹੀਂ ਹੁੰਦੀ ਨਾ। ਆਇਨ ਤੇ ਐਗਜ਼ਿਸਟ ਕਰ ਰਿਹਾ, ਹੁਣ ਅਸੀਂ ਜੰਗਲ ਤੇ ਨਹੀਂ ਬਣ ਗਏ, ਸਾਡੇ ਚ ਆਇਨ ਜ਼ਰੂਰ ਮੌਜੂਦ ਹੈ, ਲੇਕਿਨ ਅਮਲ ਦਰਾਮਦ ਕਿਸ ਹੱਦ ਤੱਕ ਕੀਤਾ ਜਾ ਰਿਹਾ, ਮਰਜ਼ੀ ਦੇ ਉਹਦੇ ਵਿੱਚ ਤਰਮੀਮ ਕੀਤੀ ਜਾ ਰਹੀ ਹੈ। ਇਹ ਗੱਲ ਵਾਕਈ ਜਵਾਬਦੇਹ ਹੈ। ਇਹਦੇ ਉੱਤੇ ਵੇਖਣਾ ਪਏਗਾ ਕਿ ਕਿਸ ਹੱਦ ਤੱਕ ਤੁਸੀਂ ਮਜ਼ੀਦ ਅਮੈਂਡਮੈਂਟ ਕਰਨੀਆਂ ਨੇ। ਇੱਕ ਨਵਾਂ ਆਇਨ ਹੀ ਬਣਾ ਲਓ, ਫਿਰ ਇਤਨੀ ਤੁਸੀਂ ਅਮੈਂਡਮੈਂਟ ਕਰ ਚੁੱਕੇ ਹੋ, ਆਇਨ ਇੱਕ ਨਵਾਂ ਬਣਾ ਲਓ, ਲੇਕਿਨ ਇਹ ਨਾ ਕਰੋ ਕਿ ਮਤਲਬ ਤੁਸੀਂ ਇਹ ਨਹੀਂ ਅਸੀਂ ਕਹਿ ਸਕਦੇ ਕਿ ਆਇਨ ਐਗਜ਼ਿਸਟ ਨਹੀਂ ਕਰਦਾ। ਆਇਨ ਐਗਜ਼ਿਸਟ ਕਰਦਾ, ਲੇਕਿਨ ਹਰ ਬੰਦਾ ਮਰਜ਼ੀ ਦੀ ਵਿੱਚ ਸ਼ਿਕ ਕੱਢ ਲੈਂਦਾ, ਉਹਦੇ ਤੇ ਕੰਮ ਚਲਾ ਲੈਂਦਾ ਹੈ, ਲੇਕਿਨ ਹਰ ਇਦਾਰੇ ਨੂੰ ਆਪਣੀ ਮਰਜ਼ੀ ਨਾਲ ਚਲਾਉਣਾ ਨਾ, ਇਹ ਮੁਲਕ ਦੇ ਫਾਇਦੇ ਚ ਨਹੀਂ ਹੋਏਗਾ, ਆਵਾਮ ਵਾਸਤੇ ਨੁਕਸਾਨਦੇਹ। ਹੁਣ ਦੇਖੋ, ਅਗਰ ਆਇਨ ਬਣਾਇਆ ਕਾਹਦੇ ਵਾਸਤੇ ਗਿਆ? ਮੁਲਕ ਵਾਸਤੇ ਬਣਾਇਆ ਗਿਆ, ਇਸ ਦੀ ਕੌਮ ਵਾਸਤੇ ਬਣਾਇਆ ਗਿਆ। ਤੇ ਅਸੀਂ ਇੱਕ ਆਪਣਾ ਦੂਸਰੇ ਨਾਲ ਅਸੀਂ ਗੱਲ ਐਡ ਕਰ ਲੈਂਦੇ ਹਾਂ ਕਿ ਇਸ ਦੇ ਨਾਲ ਹੀ ਜਿਹੜਾ ਇਲੈਕਸ਼ਨ ਕਮਿਸ਼ਨ ਦਾ ਅਜਲਾਸ ਇੱਕ ਹੋਣ ਜਾ ਰਿਹਾ ਹੈ। ਆਪਣਾ ਕੱਲ ਜਿਹੜਾ ਸੀ ਖਬਰਾਂ ਗਰਦਿਸ਼ ਕਰਦੀਆਂ ਰਹੀਆਂ ਨੇ ਕਿ ਜਿਹੜਾ ਸੈਕਟਰੀ ਖਜ਼ਾਨਾ ਨੇ ਫੰਡ ਜਾਰੀ ਕਰ ਦਿੱਤੇ ਨੇ ਇਲੈਕਸ਼ਨ ਕਮਿਸ਼ਨ ਨੂੰ, ਤੇ ਕਿਉਂਕਿ ਤੁਹਾਡੀ ਤਾਂ ਆਪਣੀ ਬੀਟ ਹੈ ਇਲੈਕਸ਼ਨ ਕਮਿਸ਼ਨ, ਇਸ ਦੇ ਹਵਾਲੇ ਨਾਲ ਇੱਕ ਤਾਂ ਅਸੀਂ ਤੁਹਾਡੇ ਕੋਲ ਪੁੱਛਾਂਗੇ। ਦੂਸਰਾ ਇਹ ਕਿ ਜਿਹੜਾ ਸਿਕਿਉਰਿਟੀ ਮੈਟਰਸ ਜਿਹੜੇ ਨੇ, ਕਿ ਸਿਕਿਉਰਿਟੀ ਪ੍ਰੋਵਾਈਡ ਕੀਤੀ ਜਾਏਗੀ, ਕਿਤਨੀ ਸਿਕਿਉਰਿਟੀ ਹੋਏਗੀ, ਤੇ ਕੀ ਤੁਹਾਨੂੰ ਲੱਗ ਰਿਹਾ ਹੈ ਕਿ ਕਦੋਂ ਤੱਕ ਮੁਮਕਿਨ ਹੋ ਸਕਦਾ? ਮੈਂ ਥੋੜੀ ਗੱਲ ਫਿਰ ਉਹਨੂੰ ਟੇਕ ਅਪ ਕਰਾਂਗੇ ਆਇਨ ਦੇ ਹਵਾਲੇ ਨਾਲ ਹੀ, ਕਿ ਆਇਨ ਐਗਜ਼ਿਸਟ ਕਰਦਾ ਹੈ, ਅਮਲ ਦਰਾਮਦ ਨਿਲ ਹੈ। ਹੁਣ ਵੇਖੋ ਸਾਬਕਾ ਜਿਹੜਾ ਸੀਨੀਅਰ ਬੰਦਾ ਜਿਹੜਾ ਵਜ਼ੀਰ ਖਜ਼ਾਨਾ ਹੈ ਮੌਜੂਦ ਫਿਲਹਾਲ, ਉਹ ਇਹ ਕਹਿ ਰਹੇ ਨੇ 90 ਰੋਜ਼ ਇੰਤਖਾਬਾਤ ਨਹੀਂ ਹੋਣਗੇ, ਲੇਕਿਨ ਇਹ ਮੰਨ ਰਹੇ ਨੇ ਕਿ 90 ਰੋਜ਼ ਦਿੱਤੇ ਗਏ ਨੇ, ਡੈਡਲਾਈਨ ਦਿੱਤੀ ਗਈ, ਉਹਨੂੰ ਇੰਪਲੀਮੈਂਟ ਨਹੀਂ ਕਰਵਾ ਰਹੇ, ਯਾਨੀ ਕਿ ਆਇਨ ਦੀ ਪਾਮਾਲੀ ਹੋ ਰਹੀ ਹੈ। ਹੁਣ ਤੁਸੀਂ ਤੁਹਾਡੇ ਸਵਾਲ ਦੀ ਤਰਫ ਆ ਜਾਣਾ, ਇਸ ਬੜੀ ਗਰਦਿਸ਼ ਕਰਦਾ ਸੀ, ਕੱਲ ਇੱਕ ਬਿਆਨ ਗਰਦਿਸ਼ ਕੀਤਾ, ਇੱਕ ਖਬਰ ਗਰਦਿਸ਼ ਕਰ ਰਹੀ ਸੀ ਕਿ ਇਲੈਕਸ਼ਨ ਕਮਿਸ਼ਨ ਨੂੰ ਫੰਡ ਮਿਲ ਚੁੱਕੇ ਨੇ 10 ਅਰਬ ਦੇ। ਉਸ ਤੋਂ ਪਹਿਲੇ ਤੁਹਾਨੂੰ ਯਾਦ ਹੋਗਾ ਅਸੀਂ ਆਪਣੇ ਵੀਲੌਗ ਚ ਡਿਸਕਸ ਕਰ ਚੁੱਕੇ ਹਾਂ, ਉਹਦੇ ਵਿੱਚ ਦੱਸਿਆ ਸੀ ਕਿ ਅਗਰ ਫੰਡ ਮਿਲਣਗੇ ਤੇ ਮਰਲਾਵਾਰ ਤਰੀਕੇ ਨਾਲ ਮਿਲਣਗੇ, ਨਹੀਂ ਮਿਲਣਗੇ ਜ਼ਿਆਦਾ ਚਾਂਸਸ ਸਨ ਨਹੀਂ ਮਿਲਣਗੇ। ਜਿਹੜੇ ਜਿਸ ਤਰ੍ਹਾਂ ਜਨਵਰੀ ਦੇ ਵਿੱਚ ਮਿਲੇ ਸੀ ਕੁਝ ਅਰਬ ਰੁਪਏ, ਸ਼ਾਇਦ 5 ਅਰਬ ਮਿਲੇ ਸਨ, ਉਸ ਵੇਲੇ ਮਿਲੇ ਸਨ, ਤੇ ਉਸ ਤੋਂ ਬਾਅਦ ਹੁਣ ਜਿਹੜਾ ਅਦਾਲਤ ਨੇ ਕਿਹਾ ਸੀ ਉਹ 21 ਅਰਬ ਕਿਹਾ ਨੇ, 10 ਅਪ੍ਰੈਲ ਤੱਕ 21 ਅਰਬ ਮਿਲਣਾ ਜ਼ਰੂਰੀ ਨੇ ਇੰਤਖਾਬਾਤ ਵਾਸਤੇ, ਤੇ ਫਿਲਹਾਲ ਤੱਕ ਕੋਈ ਟਕਾ ਤੱਕ ਨਹੀਂ ਮਿਲਿਆ। ਲੇਕਿਨ ਇਹ ਕਿਹਾ ਗਿਆ ਸੀ ਕਿ ਇੱਕ ਮੀਟਿੰਗ ਹੋਏਗੀ, ਕੈਬਨਿਟ ਦੀ ਮੀਟਿੰਗ ਹੋਈ, ਵਿੱਚ ਅਪਰੂਵਲ ਮਿਲੇਗਾ, ਉਸ ਤੋਂ ਬਾਅਦ ਮਰਲਾਵਾਰ ਤਰੀਕੇ ਨਾਲ ਦਿੱਤੇ ਜਾਣਗੇ, ਲੇਕਿਨ ਹੁਣ ਫਿਲਹਾਲ ਕੋਈ ਨਜ਼ਰ ਨਹੀਂ ਆ ਰਿਹਾ। ਹੁਣ ਪਿੱਛੇ ਤੁਹਾਡੇ ਕੋਲ ਘੰਟੇ ਰਹਿ ਗਏ ਗਿਣੇ ਚੋਣੇ, ਤੁਸੀਂ ਉਹਦੇ ਵਿੱਚ ਅਮਲ ਦਰਾਮਦ ਕਰਨਾ ਅਗਰ ਨਹੀਂ ਕਰ ਸਕਦੇ, ਤੁਸੀਂ ਫਿਰ ਸਰਕੂਲੇਸ਼ਨ ਸਮਰੀ ਨਾਲ ਮਨਜ਼ੂਰੀ ਦਿਵਾਣੀ ਹੈ, ਲੇਕਿਨ ਮੈਨੂੰ ਲੱਗ ਰਿਹਾ ਹੁਕੂਮਤ ਪੈਸੇ ਟਕਾ ਨਹੀਂ ਦੇਗੀ, ਤੇ ਕੋਸ਼ਿਸ਼ ਇਹੀ ਹੋਗੀ ਕਿ ਅਸੀਂ ਦਿਵਾਲੀਆ ਹੋ ਰਹੇ ਹਾਂ, ਪੈਸੇ ਕੋਈ ਨਹੀਂ। ਲੇਕਿਨ ਸਿਕਿਉਰਿਟੀ ਦਾ ਜਿਹੜਾ ਇਸ਼ੂ ਹੈ ਉਹਦੇ ਵਿੱਚ ਹੁਣ ਜਿਸ ਤਰ੍ਹਾਂ ਇਸਲਾਮਾਬਾਦ ਪੁਲਿਸ ਨੇ ਵੀ ਹੱਥ ਖੜੇ ਕਰ ਲਏ ਨੇ, ਉਹ ਕਹਿ ਰਹੇ ਕਿ ਸਾਰੇ ਮਾਮਲਾ ਦੇ ਉੱਤੇ ਸਾਡੇ ਨਾਲ ਕੋਈ
ਸਾਨੂੰ ਔਨ ਬੋਰਡ ਹੀ ਨਹੀਂ ਲਿਆ ਗਿਆ। ਅਸੀਂ ਕਿਸ ਤਰ੍ਹਾਂ ਅਸੀਂ ਜਿਹੜਾ ਸਿਕਿਉਰਿਟੀ ਪ੍ਰੋਵਾਈਡ ਕਰੀਏ? ਇਹ ਹੁਣ ਕਵਰਿੰਗ ਕਰ ਰਹੇ ਨੇ। ਇਸ ਤੋਂ ਪਹਿਲੇ ਵੇਖੋ ਕਿੰਨੇ ਦਿਨ ਪਹਿਲੇ ਸਾਡੇ ਕੋਲ ਪੀਐਸਐਲ ਖਤਮ ਹੋਇਆ, ਕੁਝ ਦਿਨ ਪਹਿਲੇ ਹਾਂ ਪੀਐਸਐਲ ਖਤਮ ਬਿਲਕੁਲ, ਹੋਇਆ ਤਾਂ ਖੁੱਲੀ ਦਿੱਤੀ ਹੋਈ ਸੀ ਸਿਕਿਉਰਿਟੀ ਦੇ ਨਾਂ ਤੇ ਪੰਜਾਬ ਤੇ ਪੀਸੀਬੀ ਦੀ ਸਰਦਾਰ ਲੜਾਈ ਦੀ ਚੱਲ ਰਹੀ ਲੈਵਲ ਦੀ ਸੀ। ਇੱਕ ਸਿਕਿਉਰਿਟੀ ਸੀ। ਪੀਸੀਬੀ ਦੀ ਪੰਜਾਬ ਦੀ ਲੜਾਈ ਚੱਲ ਰਹੀ ਸੀ ਆਪਸ ਵਿੱਚ, ਸਾਨੂੰ ਫੰਡ ਇਤਨੇ ਚਾਹੀਦੇ ਨੇ, ਅਸੀਂ ਮੈਚ ਨਹੀਂ ਹੋਣ ਦੇਵਾਂਗੇ। ਉਸ ਤੋਂ ਬਾਅਦ ਇਹਨਾਂ ਮੈਚ ਕਰਾਏ, ਮਤਲਬ ਸਿਕਿਉਰਿਟੀ ਮੌਜੂਦ ਨੇ, ਬਹਾਨੇ ਕੀ ਨੇ, ਪੈਸਾ ਫੰਡ ਚਾਹੀਦਾ ਵੀ ਮੌਜੂਦ ਨੇ, ਹਾਂ। ਸਿਕਿਉਰਿਟੀ ਵੀ ਮੌਜੂਦ ਹੈ, ਲੇਕਿਨ ਨੀਅਤ ਦੇ ਵਿੱਚ ਕੋਈ ਹੁਣ ਨਹੀਂ। ਜਿਹੜਾ ਇਸਲਾਮਾਬਾਦ ਪੁਲਿਸ ਕੰਮ ਕਰ ਰਹੀ ਹੋ ਇਹ ਦੱਸ ਰਹੀ ਹੈ ਕਿ ਅਸੀਂ ਨਹੀਂ ਕਰਾਂਦੇ ਤਾਂ ਕਿ ਸਾਨੂੰ, ਅਸੀਂ ਲੋਕਾਂ ਨੂੰ ਇਹ ਸ਼ੋਅ ਕਰੀਏ ਜਿਹੜਾ ਅਸੀਂ ਬਣਾਇਆ। ਹੁਣ ਜਿਹੜਾ रीजन दिता गया, त्रै रीजन दिते गए हैं। एक रीजन दिता कि आटे की तकसीम के ऊपर हमारी पुलिस बड़ी नफरी लगी हुई है, मरदमशुमारी हो रही है, अमन अमान का खतरा है, इस वजह से हम जो पुलिस आपको दे नहीं सकते, मुद्दा बयान किया जा रहा। ਹੁਣ ਤਰੀਆਂ ਚੀਜ਼ਾਂ ਤੁਸੀਂ ਕਿੰਨੀ ਨਫਰੀ ਲਾ ਰਹੀ ਹੈ, ਤੁਹਾਡੀ ਕਿੰਨੀ ਨਫਰੀ ਤੁਹਾਨੂੰ ਚਾਹੀਦੀ ਹੋਣੀ, ਤੁਸੀਂ ਅੱਧੀ ਨਫਰੀ ਤੋਂ ਪੰਜਾਬ ਕੋਲ ਮੰਗ ਕੇ ਤੁਸੀਂ ਕਰਾਉਂਦੇ ਹੁੰਦੇ ਹੋ, ਮੈਚ ਕਰਾਉਂਦੇ ਹੋ, ਤੁਹਾਨੂੰ ਕਿਵੇਂ ਜ਼ਰੂਰਤ ਪੈ ਗਈ? ਹੁਣ ਇਹ ਸਿਰਫ ਔਰ ਸਿਰਫ ਔਨ ਬੋਰਡ ਔਨ ਰੈਕਰਡ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ, ਲੋਕਾਂ ਨੂੰ ਪਤਾ ਚੱਲੇ ਕਿ ਅਸੀਂ ਕਹਿ ਦਿੱਤਾ ਸੀ ਨਫਰੀ ਮੌਜੂਦ ਨਹੀਂ ਹੈ, ਇਸ ਵਾਸਤੇ ਇੰਤਖਾਬਾਤ ਵੀ ਨਹੀਂ ਹੋਏ, ਇਸ ਵਾਸਤੇ ਜਿਹੜੇ ਮੈਚ ਵੀ ਇੰਤਖਾਬਾਤ ਦੀ ਚਲੋ ਗੱਲ ਆ ਗਈ ਹੈ ਕਿ ਮੈਨੂੰ ਇਹ ਲੱਗ ਰਿਹਾ ਹੈ ਕਿ ਬਜ਼ਾਰ ਜੋ ਵੀ ਮਾਮਲਾ ਚੱਲ ਰਹੇ ਨੇ ਉਹ ਇੱਕ ਆਪਣੀ ਸਤਹ ਤੇ ਨੇ, ਇਲੈਕਸ਼ਨ ਹੋਣ ਜਾ ਰਹੇ ਨੇ। ਹੁਣ ਤੁਸੀਂ ਪਤਾ ਨਹੀਂ ਇਸ ਗੱਲ ਨੂੰ ਕਿਤਨੀ ਹੱਦ ਤੱਕ ਤੁਸੀਂ ਇਸ ਨੂੰ ਐਡਮਿਟ ਕਰਦੇ ਹੋ ਜਾਂ ਇਹ ਤੋਂ ਤੁਸੀਂ ਨਹੀਂ, ਮੈਂ ਇਹਨੂੰ ਨੇਗੇਟ ਕਰਾਂਗਾ। ਮੈਂ ਟੂ ਬੀ ਵੈਰੀ ਓਨੈਸਟ, ਮੈਂ ਇਹਨੂੰ ਨੇਗੇਟ ਕਰਾਂਗਾ। ਮੈਂ ਤੁਹਾਨੂੰ ਯਾਦ ਹੋਗਾ ਹਰ ਵਲੌਗ 'ਚ ਅਸੀਂ ਗੱਲ ਪਹਿਲੇ ਕਰ ਚੁੱਕੇ ਹਾਂ, ਮੈਂ ਉਸ ਨੂੰ ਵੀ ਕਹਿ ਚੁੱਕਾ, ਹੁਣ ਦੁਬਾਰਾ ਰਿਪੀਟ ਕਰਦਾ ਪਿਆ। इंतखाबात दी डेट 14 मई है, लेकिन 14 मई तक नहीं रहेगी, इसको एक्सटेंड हो जाएगी और ये इंतखाबात मुल्की होंगे, किसी सूबे दे इंतखाबात। मैं भी इस पासे आ रहे हैं कि हुण सिर्फ पंजाब असैम्बली दे इंतखाबात नहीं होंगे बल्कि पूरे मुल्क दे इंतखाबात होंगे। तुसीं देखिया होएगा कि एक ते जिहड़ी नैशनल सिक्योरिटी कौंसल दी मीटिंग होई है, ਉਹਦੇ ਵਿੱਚ ਵੀ ਇਹਨਾਂ ਨੇ ਪੂਰੀ ਕੋਸ਼ਿਸ਼ ਕੀਤੀ ਕਿ ਆਰਮੀ ਨੂੰ ਜਿਹੜਾ ਔਨ ਬੋਰਡ ਲਈਏ, ਆਰਮੀ ਦੇ ਮਿੰਤ ਤਰਲੇ ਕੀਤੇ ਗਏ ਕਿ ਇਲੈਕਸ਼ਨ ਜਿਹੜੇ ਨੇ ਉਹ ਰੁਕਵਾਓ। ਉਸ ਦੇ ਨਾਲ ਹੀ ਜਿਹੜਾ ਇਹਨਾਂ ਨੇ ਫਿਰ ਆਪਣਾ ਇਲੈਕਸ਼ਨ ਪੀਪਲਸ ਪਾਰਟੀ ਜਿਹੜੀ ਹੈ ਉਹ ਬਿਲਕੁਲ ਇਸ ਸੱਤਾ ਤੇ ਚਲੀ ਗਈ ਹੈ ਕਿ ਇਲੈਕਸ਼ਨ ਕਰਾਉਣ ਦੇ ਵਿੱਚ ਉਹ ਰਾਜ਼ੀ ਹੈ। ਵੇਖੋ ਪੀਪਲਸ ਪਾਰਟੀ ਇੱਕ ਤੁਹਾਨੂੰ ਪਤਾ ਹੈ, ਤੁਹਾਨੂੰ ਪਹਿਲੇ ਦੱਸਿਆ ਸੀ ਪਹਿਲੀ ਵੀਡੀਓ ਵੀ ਕਿ ਇਹ ਤਕਸੀਮ ਦਾ ਸ਼ਿਕਾਰ ਹੈ, ਲੇਕਿਨ ਖੁਦ ਬਾਹਰ ਜਿਹੜੀ ਇਲਾਮੀ ਦਿੱਤਾ ਜਾ ਰਿਹਾ, ਕੋਈ ਦਿੱਤਾ ਜਾ ਰਿਹਾ, ਅੰਦਰ ਚੀਜ਼ਾਂ ਜਿਹੜੀ ਡਿਸਕਸ ਹੋ ਰਹੀਆਂ ਕੁਝ ਹੋਰ ਹੋ ਰਹੀਆਂ ਨੇ। ਹੁਣ ਇਹ ਚੀਜ਼ਾਂ ਤਕਸੀਮ ਦਾ ਜਿਹੜਾ ਸ਼ਿਕਾਰ ਹੈ ਫਿਲਹਾਲ ਇਸ ਵਕਤ ਕੰਦੇ ਯੂਜ਼ ਕਰਨਾ ਚਾਹ ਰਹੀ ਹੈ ਐਸਟੈਬਲਿਸ਼ਮੈਂਟ ਦੇ, ਜਿਹੜਾ ਐਸਟੈਬਲਿਸ਼ਮੈਂਟ ਨੂੰ ਪ੍ਰੋਵਾਈਡ ਕਰ ਵੀ ਰਹੀ ਹੈ ਕਿਸੇ ਹੱਦ ਤੱਕ ਕੰਦੇ, ਇਹ ਉਹਨੂੰ ਉਹਦੇ ਜੁੜੇ ਲੈਣਾ ਚਾਹ ਰਹੇ ਨੇ, ਚਾਹੁੰਦੇ ਨੇ ਕਿ ਜਿਸ ਵਕਤ ਤੱਕ ਉਹ ਸਾਨੂੰ ਕਹਿੰਦੇ ਨੇ ਅਸੀਂ ਨਾਲ ਚੱਲਾਂਗੇ, ਇਹਦੇ ਲੋਕ ਤਕਸੀਮ ਦਾ ਤੈਨੂੰ ਕਹਿਣਗੇ ਇੰਤਖਾਬਾਤ ਦੀ ਤਿਆਰੀ ਕਰੋ, ਅਸੀਂ ਫਿਰ ਅਲੱਗ ਹੋ ਜਾਵਾਂਗੇ, ਆਪਣਾ ਬਿਆਨੀ ਬਣਾ ਕੇ 1-2 ਮਹੀਨੇ ਤੱਕ ਕੰਪੇਨ ਕਰ ਲਾਂਗੇ। ਫਿਲਹਾਲ ਤਾਂ ਕੋਈ ਇਤਲਾਤ ਨਹੀਂ ਕਿ ਐਸਟੈਬਲਿਸ਼ਮੈਂਟ ਨੇ ਕੋਈ ਸਿਗਨਲ ਦਿੱਤਾ ਹੋਵੇ, ਨਾ ਇਲੈਕਟਿਵ ਨੂੰ ਸਿਗਨਲ ਦਿੱਤਾ ਹੈ, ਨਾ ਇਹਨਾਂ ਨੂੰ ਸਿਗਨਲ ਦਿੱਤਾ ਹੈ ਕਿ ਅਲੱਗ ਹੋ। ਫਿਲਹਾਲ ਇਹ ਆਪਣੇ ਅੰਦਰ ਡਿਸਕਸ਼ਨ ਜ਼ਰੂਰ ਕਰ ਰਹੇ ਨੇ, ਅੰਡਰਗਰਾਊਂਡ ਟਿਕਟ ਜ਼ਰੂਰ ਡਿਸਕਸ ਹੋ ਰਹੀ ਹੈ, ਲੇਕਿਨ ਫਿਲਹਾਲ ਇਸ ਵਕਤ ਤੱਕ ਜਿਹੜਾ ਲਾਜ਼ਮੀ ਦਾ ਕੋਈ ਐਲਾਨ ਨਹੀਂ ਕੀਤਾ। ਖੈਬਰ ਪਖਤੂਨਖਵਾ ਦੇ ਵਿੱਚ ਇੱਕ ਨਵਾਂ ਜਿਹੜਾ ਕੰਮ ਚੱਲ ਪਿਆ ਹੈ ਕਿ ਖਾਸ ਤੌਰ ਤੇ ਮੁਸਲਿਮ ਲੀਗ ਨੂੰ ਉੱਥੇ ਤਕਸੀਮ ਹੁੰਦੀ ਨਜ਼ਰ ਆ ਰਹੀ ਹੈ ਕਿ ਉਹਨਾਂ ਦੇ ਜਿਹੜੇ ਸਾਬਕ ਸਦੂਰ ਨੇ ਜਾਂ ਸਾਬਕ ਵਜ਼ਰਾਏ ਆਲਾ, ਸਾਬਕ ਗਵਰਨਰ, ਉਹਨਾਂ ਨੂੰ ਸ਼ੋਕਾਜ਼ ਨੋਟਿਸ ਬੜੀ ਵਾਜ਼ਿਹ ਤੌਰ ਤੇ ਰਿਫਟ ਨਜ਼ਰ ਆ ਰਹੀ ਹੈ ਨੂਨ ਲੀਗ ਚੋਂ। ਇਹਦੇ ਵਿੱਚ ਤੁਸੀਂ ਪਹਿਲੇ ਵੀ ਕਿਹਾ, ਮੈਂ ਤੁਹਾਨੂੰ ਬਾਕੀ ਦੱਸ ਦੇਵਾਂਗਾ ਕਿ ਤੁਸੀਂ ਆਪਣੇ ਵੀਵਰਸ ਉੱਤੇ ਬੜੀ ਬਰਵਕਤ ਇਨਫੋਰਮੇਸ਼ਨ ਟ੍ਰਿਗਰ ਕਰਦੇ ਹੋ ਤੇ ਬੜੇ ਵਕਤ ਨਾਲ ਦੱਸਦੇ ਹੋ। ਇਹ ਉਹ ਇਨਫੋਰਮੇਸ਼ਨ ਹੁੰਦੀ ਜਿਹੜੀ ਤੁਸੀਂ ਆਮ ਮੇਨ ਸਟ੍ਰੀਮ ਮੀਡੀਆ ਤੇ ਵੀ ਬੜੇ ਸਾਫੀ ਜਿਹੜੇ ਬੈਠੇ ਨੇ ਸਾਡੇ ਬੜੇ ਸੀਨੀਅਰ ਨੇ, ਲੇਕਿਨ ਉਹ ਵੀ ਸ਼ਾਇਦ ਇਸ ਹੱਦ ਤੱਕ ਇਨਫੋਰਮੇਸ਼ਨ ਟ੍ਰਿਗਰ ਆਊਟ ਨਹੀਂ ਕਰਦੇ। ਸਾਡੇ ਹੁਣ ਦੇਖੋ ਜਦੋਂ ਇੱਕ ਕੰਮ ਹੀ ਸਾਫਤ ਹੈ ਤੇ ਫਿਰ ਸਾਨੂੰ ਜਿਹੜਾ ਇਸ ਚੀਜ਼ ਥੋੜੀ ਬਹੁਤੀ ਛਾਨਬੀਨ ਕਰਨੀ ਪੈਂਦੀ ਹੈ। ਦੇਖੋ ਨਿੱਕਾ ਜਿਹਾ ਚੈਨਲ ਵਾਲਾ ਤੇ ਵੱਡੇ ਅਸੀਂ ਕੰਮ ਕਰ ਰਹੇ ਹਾਂ ਮਾਸ਼ਾਅੱਲਾ, ਦੱਸ ਰਹੇ ਹਾਂ ਵਕਤ ਦੱਸ ਰਹੇ ਹਾਂ। ਹੁਣ ਇਹ ਤੁਸੀਂ ਇਨਫੋਰਮੇਸ਼ਨ ਤੁਹਾਨੂੰ ਇਹਦਾ ਦੇਵਾਂ ਕ੍ਰੈਡਿਟ ਦੇਵਾਂਗਾ ਕਿ ਤੁਹਾਡੇ ਕ੍ਰੈਡਿਟ ਜਾਂਦਾ। ਤੁਸੀਂ ਪਹਿਲਾਂ ਦੱਸਿਆ ਸੀ ਲੋਕਾਂ ਨੂੰ ਕਿ ਟਿਕਟ ਵਾਸਤੇ ਵੀ ਇਹ ਲੋਕਾਂ ਨੂੰ ਪਾਰਟੀ ਫੰਡ ਹੁੰਦਾ ਹੈ, ਉਹਦੇ ਵਿੱਚ ਟਿਕਟ ਹੋਲਡਰ ਫੰਡ ਦੇਣਗੇ ਤੇ ਟਿਕਟ ਮਿਲੇਗਾ ਤੇ ਆਪਣੀ ਕੰਪੇਨ ਕਰਨਗੇ। ਤੇ ਤੁਸੀਂ ਦੱਸਿਆ ਸੀ ਕਿ ਨੂਨ ਲੀਗ ਇਹ ਵੀ ਆਫਰ ਕਰਦੀ ਨਜ਼ਰ ਆਉਂਦੀ ਕਿ ਅਸੀਂ ਤੁਹਾਨੂੰ ਫੰਡ ਦੇਵਾਂਗੇ, ਤੁਸੀਂ ਟਿਕਟ ਲਵੋ। ਟਿਕਟ ਲੈਣ ਨੂੰ ਤਿਆਰ ਨਹੀਂ। ਇਹ ਬਣੀ ਹੈ ਨਾ ਹੁਣ ਰੀਸੈਂਟਲੀ ਜਿਹੜਾ ਸਰਵੇ ਆਇਆ ਉਹਦੇ ਵਿੱਚ ਪੀਟੀਆਈ ਦਾ ਜਿਹੜਾ ਗ੍ਰਾਫ ਹੈ ਉਹ 68% ਤੇ ਗਿਆ, PMLN ਦਾ ਗ੍ਰਾਫ ਜਿਹੜਾ ਹੈ ਉਹ 13% ਹੈ ਤੇ ਉਹਨੂੰ ਕਾਫੀ ਮਜ਼ਾਮਤ ਦਾ ਜਿਹੜਾ ਸਾਹਮਣਾ ਹੈ, ਅੰਦਰੂਨੀ ਖਲਫਸ਼ਾਰ ਬੜਾ ਵਾਜ਼ਿਹ ਤੌਰ ਤੇ ਇੱਕ ਹਕੂਮਤੀ ਜਮਾਤ ਬਾਰੇ ਹਮੇਸ਼ਾ ਕਿਹਾ ਜਾਂਦਾ ਹੈ ਕਿ ਉਹ ਬੱਲੇ ਬੱਲੇ ਹੁੰਦੀ, ਉਹਦੀ ਬੜੀ ਰਿਫਟ ਹੁੰਦੀ, ਉਹਦੀ ਬੜੀ ਗ੍ਰਿਪ ਹੁੰਦੀ ਆਪਣੇ ਉਮੀਦਵਾਰਾਂ ਤੇ, ਉਹ ਫੰਡ ਦੇ ਮਾਮਲੇ 'ਚ, ਇੰਤਜ਼ਾਮੀ ਅਮੂਰ ਦੇ ਮਾਮਲੇ 'ਚ, ਕਿਉਂਕਿ ਸਾਰੇ ਇੰਜੋਏ ਕਰ ਰਹੇ ਹੁੰਦੇ ਨੇ। ਲੇਕਿਨ ਇਹ ਵਾਹਿਦ ਹੁਕੂਮਤ ਇਸ ਵਕਤ ਸਿਚੁਏਸ਼ਨ ਬਣ ਚੁੱਕੀ ਹੈ ਕਿ ਆਪਣੇ ਲੋਕਾਂ ਦਾ, ਆਪਣੇ ਘਰ ਦੇ ਲੋਕਾਂ ਤੇ ਇਹਨਾਂ ਨਹੀਂ ਹੋ ਰਿਹਾ ਕਿ ਵੇਖੋ ਧੜਾਬੰਦੀ ਨੂਨ ਲੀਗ 'ਚ ਇਸ ਹੱਦ ਤੱਕ ਹੋ ਚੁੱਕੀ। ਮਰੀਮ ਨਵਾਜ਼ ਦਾ ਇੱਕ ਅਲੱਗ ਗਰੁੱਪ ਹੈ, ਸ਼ਹਬਾਜ਼ ਸ਼ਰੀਫ ਦਾ ਅਲੱਗ ਗਰੁੱਪ ਹੈ, ਉਹਨਾਂ ਕੋਲ ਤੀਜਾ ਗਰੁੱਪ ਤਿਆਰ ਹੋ ਰਿਹਾ ਸ਼ਾਇਦ ਖਾਨ ਵਾਸੀ ਦੀ ਸੂਰਤ ਵਿੱਚ। ਤੇ ਹੁਣ ਜਿਹੜਾ ਤੁਸੀਂ ਵੇਖ ਰਹੇ ਹੋ KPK ਇੱਕ ਉਹ ਸਮਝ ਜਾਂਦਾ ਸੀ ਜਿਹਦੇ ਵਿੱਚ ਗਿਣੇ ਚੁਣੇ ਲੋਕ ਸਨ, ਉਹ PTI ਨੂੰ ਟਫ ਟਾਈਮ ਦੇਣ ਦੇ ਚੱਕਰਾਂ 'ਚ ਹੁੰਦੇ ਸਨ ਕਿ ਨਹੀਂ ਹੋ ਰਹੇ। ਤੇ ਇਮਰਾਨ ਖਾਨ ਜਿਹੜੇ ਨੇ ਉਹ ਕਿਸ ਪੋਜੀਸ਼ਨ ਤੇ ਹੋਣਗੇ ਤੇ ਮੁਸਤਕਬਲ ਦੇ ਵਿੱਚ ਉਹ ਕਿਹੜੇ ਇਕਦਾਮਾਤ ਉਠਾ ਸਕਦੇ ਨੇ। ਵਾਜ਼ਿਹ ਤੌਰ ਤੇ ਕਹਿ ਚੁੱਕੀ ਹੈ ਪਾਕਿਸਤਾਨ ਤਹਿਰੀਕ ਇਨਸਾਫ ਕੇ ਹਰ ਉਹ ਇਕਦਾਮ ਜਿਹੜਾ ਅਦਲੀਆ ਦੇ ਖਿਲਾਫ ਜਾਏਗਾ, ਤੋਹੀਨ ਅਦਾਲਤ ਜ਼ੁਮਰੇ ਚ ਆਏਗਾ, ਅਸੀਂ ਉਹਨੂੰ ਚੈਲੰਜ ਵੀ ਕਰਾਂਗੇ, ਨਾਲ ਅਸੀਂ ਰੋਡ ਦਾ ਇਸਤੇਮਾਲ ਕਰਾਂਗੇ। ਲੇਕਿਨ ਆਪਸ਼ਨ ਹੀ ਪਾਕਿਸਤਾਨ ਤਹਿਰੀਕ ਇਨਸਾਫ ਕੋਲ ਬੜੇ ਮਹਦੂਦ ਨੇ ਕਿਉਂਕਿ ਇੱਕ ਮੇਨ ਪਾਲਿਸੀ ਮੇਕਰ ਤੁਹਾਡੇ ਅਗੇਂਸਟ ਨੇ। ਤੁਸੀਂ ਕੀ ਕਰ ਸਕਦੇ ਹੋ? ਆਵਾਮ ਤੁਹਾਡੇ ਨਾਲ ਜ਼ਰੂਰ ਹੈ ਲੇਕਿਨ ਆਵਾਮ ਨੂੰ ਤੁਸੀਂ ਲੜਾਓਗੇ? ਆਵਾਮ ਨੂੰ ਲੜਾ ਨਹੀਂ ਸਕਦੇ। ਇੱਕ ਅੱਛਾ ਲੀਡਰ ਉਹੀ ਹੁੰਦਾ ਜਿਹੜੇ ਆਵਾਮ ਨੂੰ ਲੜਾਉਂਦਾ ਨਹੀਂ। ਇਹ ਇਮਰਾਨ ਖਾਨ ਨੇ ਪਹਿਲੇ ਵੀ ਕੀਤਾ ਸੀ, ਇਸਲਾਮਾਬਾਦ ਦੇ ਲੋਕ ਨੂੰ ਲੈ ਕੇ ਆਇਆ ਸੀ, ਉਹ ਆਵਾਮ ਤਿਆਰ ਸੀ ਉਸ ਵੇਲੇ ਵੀ
ਇਮਰਾਨ ਖਾਨ ਨੇ ਅੱਛਾ ਸਟੈਪ ਲਿਆ ਸੀ ਕਿ ਵਾਪਸ ਕਹਿ ਦਿੱਤਾ ਸੀ, ਹਾਲਾਂਕਿ ਮੈਂ ਵੀ ਨਾ ਸ਼ਾਮਲ ਸਾ ਕਹਿੰਦਾ ਸੀ ਕਿ ਬੜੇ ਲੋਕ ਕੱਢ ਕੇ ਪੂਰੀ ਰਾਤ ਲੈ ਕੇ ਆਏ ਹੋ, ਫਿਰ ਉਹਨੂੰ ਵਾਪਸ ਭੇਜਣਾ ਤਾਂ ਕਹਿ ਰਹੇ ਹੋ, ਲੇਕਿਨ ਇਹ ਅੱਛਾ ਸਟੈਪ ਸੀ। ਲੇਕਿਨ ਹੁਣ ਵੇਖੋ ਕੀ ਕਰ ਰਹੇ ਹੋ, ਸਟੈਬਲਿਸ਼ਮੈਂਟ ਉਹਦੇ ਖਿਲਾਫ ਹੋਈ ਬੈਠੀ ਹੈ, ਉਹ ਇਲੈਕਸ਼ਨ ਵਾਸਤੇ ਤਿਆਰ ਨਹੀਂ ਹੈ, ਇਦਾਰੇ ਸਪੋਰਟ ਨਹੀਂ ਕਰ ਰਹੇ, ਅਦਲੀਆ ਜੇ ਇਦਾਰੇ ਨੂੰ ਮਤਨਾਜ਼ਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ, ਹੁਣ ਪਿੱਛੇ ਰਹਿ ਕੀ ਗਏ, ਕੌਣ ਸਪੋਰਟ ਕਰੇਗਾ? ਜੀ ਬਿਲਕੁਲ, ਤੁਸੀਂ ਸਜਾਦ ਕਾਜ਼ਮੀ ਸਾਹਿਬ ਦੀ ਰਾਏ ਜਾਣੀ ਹੈ ਇਹਨਾਂ ਸਾਰੇ ਮਾਮਲਾਤ ਦੇ ਉੱਤੇ। ਇਸ ਦੇ ਨਾਲ ਹੀ ਬਹੁਤ ਸੰਫੀਦੁਰ ਰਹਿਮਾਨ ਜਾਟ ਨੂੰ ਇਜਾਜ਼ਤ ਦਿਓ ਤੇ ਵੇਖਦੇ ਰਹੋ ਸਾਡਾ ਪੰਜਾਬੀ ਨਿਊਜ਼ ਚੈਨਲ। ਸਾਡੀ ਵੀਡੀਓਜ਼ ਨੂੰ ਲਾਈਕ ਕਰੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਆਪਣੀ ਰਾਏ ਦਾ ਇਜ਼ਹਾਰ ਕਰਨਾ ਨਾ ਭੁੱਲਿਓ। ਅੱਲਾ ਨਿਗਹਿਬਾਨ।